ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सच्चो सच विच बहुत शुक्रिया जी राज साहब। आज 9 दसंबर 2020 26 मगर नानकशाही संमत 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਤਾਜ਼ੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪਹਿਲਾਂ ਤਾਂ ਮਾਫੀ ਚਾਹੁੰਦੇ ਹਾਂ ਆਪਣਾ ਪ੍ਰੋਗਰਾਮ ਲੇਟ ਸ਼ੁਰੂ ਕਰਨ ਦੀ। ਸੋ ਹਮੇਸ਼ਾ ਤਰ੍ਹਾਂ ਅੱਜ ਵੀ ਆਪਾਂ ਜੋ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨਾਂ ਨਾਲ ਜਿਹੜੀ ਸਰਕਾਰ ਦੀ ਜਿਹੜੀ ਗੱਲ ਹੈ ਉਹ ਟੁੱਟ ਗਈ ਹੈ। ਕਿਸਾਨਾਂ ਨੇ ਸੰਘਰਸ਼ ਨੂੰ ਅੱਗੇ ਤੋਰਨ ਲਈ ਕੁਝ ਸਖਤ ਫੈਸਲੇ ਲਏ ਨੇ ਜਿਨ੍ਹਾਂ ਦੀ ਆਪਾਂ ਸਾਂਝ ਤੁਹਾਡੇ ਨਾਲ ਪਾਵਾਂਗੇ। ਜ਼ਾਹਿਰ ਹੈ ਕਿ ਮੋਦੀ ਸਰਕਾਰ ਦੀ ਨੀਤੀ ਜਿਹੜੀ ਹੈ ਉਹ ਇਮਾਨਦਾਰੀ ਆਧਾਰਿਤ ਨਾ ਹੋ ਕੇ ਧੋਖੇਦੇਹੀ, ਫੁੱਟ ਪਾਉਣਾ, ਕਿਸਾਨਾਂ ਨੂੰ ਜਾਹਿਲ ਸਾਬਤ ਕਰਨਾ ਅਤੇ ਅਖੀਰ ਵਿੱਚ ਉਹਨਾਂ ਤੇ ਜ਼ਬਰ ਢਾਉਣਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਰਿਆਂ ਦੀਆਂ ਅੱਖਾਂ ਦਿੱਲੀ ਵੱਲ ਲੱਗੀਆਂ ਹੋਈਆਂ ਬਿਲਕੁਲ, ਔਰ ਦੁਨੀਆ ਦੇ ਵਿੱਚ ਇਸ ਵੇਲੇ ਜਿਹੜਾ ਭਾਰਤੀ ਕਿਸਾਨਾਂ ਦੇ ਮੁੱਦੇ ਨੂੰ ਜਿਸ ਅੰਦਾਜ਼ ਦੇ ਵਿੱਚ ਮੋਦੀ ਸਰਕਾਰ ਧੋਖੇ ਨਾਲ ਔਰ ਇਸ ਨੂੰ ਬਦਨਾਮ ਕਰਨ, ਕਦੇ ਖਾਲਿਸਤਾਨ ਦੇ ਖਾਤੇ 'ਚ ਪਾਉਣਾ, ਕਦੇ ਉਹਨਾਂ ਨੂੰ ਜਾਲ ਦੱਸਣਾ, ਕਦੇ ਕਹਿਣਾ ਵੀ ਇਹਨਾਂ ਨੂੰ ਤਾਂ ਸਮਝ ਹੀ ਨਹੀਂ ਆਈ ਹੈ, ਬਿੱਲ ਤਾਂ ਬਹੁਤ ਵਧੀਆ ਨੇ ਇਹਨਾਂ ਦੇ ਲਈ। ਬਿਲਕੁਲ। ਔਰ ਫਿਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਵੇਂ ਜੈਮਰ ਵੀ ਲਾਏ ਜਾ ਰਹੇ ਨੇ ਆਲੇ ਦੁਆਲੇ, ਰੈਪਿਡ ਔਰ CRPF ਫੋਰਸਿਸ ਵੀ ਜਿਹੜੀਆਂ ਨੇ ਉਹਨਾਂ ਦਾ ਘੇਰਾ ਵੀ ਤੰਗ ਕੀਤਾ ਜਾ ਰਿਹਾ। ਔਰ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਚਾਣਕਿਆ ਨੀਤੀ ਦਾ ਚੌਥਾ ਹਥਿਆਰ ਭੇਦ, ਡਿਵਾਈਡ, ਉਸ ਦਾ ਵੀ ਵਰਤਾਰਾ ਸਾਹਮਣੇ ਆਇਆ ਕਿ ਕਿਵੇਂ ਉਹਨਾਂ ਨੇ ਜਿਹੜੇ ਕਿਸਾਨ ਉਸ ਬੰਦ, ਭਾਰਤ ਬੰਦ ਤੋਂ ਬਾਅਦ ਮੁੜੇ, ਉਹਨਾਂ ਚੋਂ ਸਿਲੈਕਟ 13 ਜਥੇਬੰਦੀਆਂ ਨੂੰ ਸੱਦਿਆ। ਲੇਕਿਨ ਇਸ ਚੋਂ ਹਾਂ ਪੱਖੀ ਗੱਲ ਇਹ ਹੈ ਕਿ ਬੇਸ਼ੱਕ ਉਹਨਾਂ ਨੇ ਅੰਦਰ ਜਾ ਕੇ ਰਿਅਲਾਈਜ਼ ਕੀਤਾ ਕਿ ਵੀ ਸਾਡੇ ਨਾਲ ਇਹ ਕੀ ਹੋਇਆ, ਜਾਂ ਉਹਨਾਂ ਨੂੰ ਲੱਗਾ ਕਿ ਭਾਈ ਇਹ ਤਾਂ ਇਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ ਹੈ, ਜਾਂ ਅਜੇ ਉਹਨਾਂ ਨੇ ਕਿਸੇ ਹੋਰ ਵੇਲੇ ਜਾ ਕੇ ਆਪਣਾ ਅਸਲੀ ਰੰਗ ਦਿਖਾਣਾ ਹੈ। ਇਸ ਬਾਰੇ ਅਸੀਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਕੀਪ ਦ ਫਿੰਗਰਸ ਕ੍ਰਾਸਡ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਵਾਪਸ ਆਏ ਔਰ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਟੂਗੈਦਰਨੈਸ ਦੇ ਨਾਲ ਫੈਸਲਾ ਲਿਆ। ਇੱਕ ਤਾਂ ਜਿਹੜੇ ਆਉਣ ਵਾਲੇ ਦਿਨ ਅੱਗੋਂ ਵਾਰਤਾ ਕਰਨ ਦੀ ਲਾਈਨ ਸੀ, ਉਹਨਾਂ ਨੇ ਉਹ ਗੱਲਬਾਤ ਕੈਂਸਲ ਕਰ ਦਿੱਤੀ ਹੈ ਔਰ ਉਹਨਾਂ ਨੇ ਸਖਤ ਫੈਸਲੇ ਲਏ ਨੇ। ਔਰ ਸਖਤ ਫੈਸਲੇ 'ਚ ਜ਼ਾਹਰ ਹੈ ਕਿ ਜਿਹੜਾ ਹੁਣ ਫੇਸ ਮੂਵਮੈਂਟ ਦਾ ਸ਼ੁਰੂ ਹੋਣ ਜਾ ਰਿਹਾ, ਇਸ ਦੇ ਵਿੱਚ ਵਾਇਲੈਂਸ ਦੀ ਜਾਂ ਹਿੰਸਾ ਹੋਣ ਦੀ, ਤਸ਼ੱਦਦ ਹੋਣ ਦੀ ਕਾਫੀ ਪੋਸਿਬਿਲਿਟੀ ਹੈ। ਕਿਉਂਕਿ ਇੱਕ ਤਾਂ ਉਹਨਾਂ ਨੇ ਜਿਹੜੇ 3-4 ਫੈਸਲੇ ਨੇ ਉਹਨਾਂ 'ਚ ਮੁੱਖ ਤੌਰ ਤੇ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਹੁਣ BJP ਲੀਡਰਾਂ ਦਾ ਘਿਰਾਓ ਕਰਾਂਗੇ ਔਰ ਉਸ ਘਿਰਾਓ ਦੇ ਦੌਰੇ 'ਚ ਜ਼ਾਹਰ ਹੈ ਕਿ ਜਦੋਂ ਤੁਸੀਂ ਘਿਰਾਓ ਕਰਦੇ ਹੋ ਉਹਨਾਂ ਦੇ ਕਾਊਂਟਰ ਵਰਕਰ ਵੀ ਨਿਕਲ ਸਕਦੇ ਨੇ, ਪੁਲਿਸ ਵੀ ਜਿਹੜੀ ਹੈ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰੇਗੀ ਔਰ ਆਪਸੀ ਜਿਹੜੀ ਹੈ ਕਸ਼ਮਕਸ਼ ਚੋਂ ਹੀ ਇਸ ਤਰੀਕੇ ਦੇ ਨਾਲ ਕਿਤੇ ਲਾਠੀ ਚਾਰਜ ਹੋ ਗਿਆ, ਕਿਤੇ ਵਾਇਲੈਂਸ ਹੋ ਗਈ। ਔਰ 12 ਦਸੰਬਰ ਨੂੰ ਇਹ ਫੈਸਲਾ ਲਿਆ ਗਿਆ ਕਿ ਜਿਹੜੇ ਟੋਲ ਪਲਾਜ਼ੇ ਨੇ ਮੁਲਕ ਭਰ ਦੇ ਵਿੱਚ
ਉਹਨਾਂ ਤੇ ਕਬਜ਼ੇ ਕਰਕੇ ਉਹਨਾਂ ਦੀਆਂ ਰਸੀਦਾਂ ਪਾਸੇ ਰੱਖ ਕੇ ਲੋਕਾਂ ਨੂੰ ਫ੍ਰੀ ਲੰਘਣ ਦਿੱਤਾ ਜਾਏਗਾ। ਟੋਲ ਪਲਾਜ਼ਿਆਂ ਦੇ ਉੱਤੇ ਕਬਜ਼ੇ ਦੀ ਗੱਲ ਹੈ। ਫਿਰ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ ਕਿ ਈਵਨ ਇੱਕ ਮੀਟਿੰਗ ਦੇ ਵਿੱਚ ਉਹਨਾਂ ਦੇ ਇੱਕ ਵਜ਼ੀਰ ਦੇ ਮੂੰਹੋਂ ਨਿਕਲ ਗਿਆ ਕਿ ਜੀ ਤੁਹਾਡੀਆਂ ਵੀ ਗੱਲਾਂ ਠੀਕ ਨੇ, ਅਸੀਂ ਸਲਾਹ ਵੀ ਨਹੀਂ ਕੀਤੀ ਤੁਹਾਡੇ ਨਾਲ, ਪਰ ਦੇਖੋ ਅਸੀਂ ਅਡਾਨੀ ਅੰਬਾਨੀ ਨੂੰ ਤਾਂ ਨਾਰਾਜ਼ ਨਹੀਂ ਕਰ ਸਕਦੇ। ਹੁਣ ਜਦੋਂ ਇਹ ਗੱਲ ਆ ਕੇ ਕਿਸਾਨ ਲੀਡਰਾਂ ਨੇ ਬਾਹਰ ਵੀ ਦੱਸੀ, ਸੋ ਹੁਣ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਚੋਰ ਨੂੰ ਤਾਂ ਫੜਨਾ ਹੀ ਹੈ, ਚੋਰ ਦੀ ਮਾਂ ਨੂੰ ਵੀ ਫੜੋ ਪਹਿਲੇ। ਔਰ ਉਹਦੇ ਚ ਉਹਨਾਂ ਨੇ ਇਹ ਫੈਸਲਾ ਲਿਆ ਕਿ ਰਿਲਾਇੰਸ ਪੈਟਰੋਲ ਪੰਪ ਤੇ ਜੀਓ ਸਿਮ ਇਹਦਾ ਬਾਈਕਾਟ ਕਰਨ ਦੀ ਲਾਈਨ ਦਿੱਤੀ ਹੈ। ਹੁਣ ਜ਼ਾਹਰ ਹੈ ਕਿ ਰਿਲਾਇੰਸ ਪੈਟਰੋਲ ਪੰਪ ਜਾਂ ਜਿੱਥੇ ਜਿੱਥੇ ਨੇ ਬਾਈਕਾਟ ਕੱਲਾ ਕਹਿਣ ਨਾਲ ਤਾਂ ਨਹੀਂ ਹੋਣਾ, ਉਹਦੇ ਥੱਲੇ ਫਿਰ ਜਾ ਕੇ ਆਲੇ ਦੁਆਲੇ ਪਿਕਟਿੰਗ ਕਰਨ ਦੀ ਲਾਈਨ ਵੀ ਹੋਏਗੀ। ਔਰ ਇੱਕ ਜਿਹੜਾ ਬਾਰਡਰ ਸੀਲ ਕਰਨ ਦੀ ਲਾਈਨ ਹੈ, ਬੇਸ਼ੱਕ ਸਿੱਧੇ ਤੌਰ ਤੇ ਬਾਰਡਰ ਤਾਂ ਦਿੱਲੀ ਦਾ ਜਿਹੜੀ ਉਹ ਹਰਿਆਣੇ ਨਾਲ 3 ਥਾਵਾਂ ਤੋਂ ਲੱਗਦਾ ਹੈ ਔਰ ਇੱਕ ਪਾਸਿਓਂ ਈਸਟ ਵੱਲੋਂ ਯੂਪੀ ਦੇ ਨਾਲ ਲੱਗਦਾ ਹੈ। ਲੇਕਿਨ ਜਿਹੜਾ ਇਹਨਾਂ ਦਾ ਗ੍ਰੇਟਰ ਰੀਜਨ ਹੈ, ਜਿਸ ਨੂੰ ਮੈਟਰੋਪੋਲੀਟਨ ਰੀਜਨਲ ਏਰੀਆ ਜਾਂ ਕੁਛ ਇਸ ਕਿਸਮ ਦਾ ਨਾਂ ਹੈ, ਉਹਦੇ 'ਚ ਰਾਜਸਥਾਨ ਦਾ ਵੀ ਭਰਤਪੁਰ ਵਾਲੇ ਪਾਸਿਓਂ ਲੱਗਦਾ। ਸੋ ਇਹ ਜਿਹੜਾ ਕਿਸਾਨਾਂ ਨੇ ਫੈਸਲਾ ਲਿਆ ਕਿ ਦਿੱਲੀ ਰਾਜਸਥਾਨ, ਦਿੱਲੀ ਯੂਪੀ ਔਰ ਜ਼ਾਹਰ ਹੈ ਦਿੱਲੀ ਹਰਿਆਣਾ ਬਾਰਡਰ, ਇਹਨਾਂ ਨੂੰ ਅਸੀਂ ਬਲੌਕ ਕਰਾਂਗੇ। ਸੋ ਇਹ ਤਿੰਨੋਂ ਹੀ ਚਾਰੋਂ ਹੀ ਜਿਹੜੇ ਕਦਮ ਨੇ, ਇਹ ਜਿਹਨੂੰ ਤੁਸੀਂ ਕਹੋ ਕਿ ਵੀ 1 ਸਟੈਪ ਅਹੈਡ ਹੈ, ਜਿਹੜਾ ਡਾਇਰੈਕਟ ਐਕਸ਼ਨ ਵੱਲ ਜਾ ਰਿਹਾ। ਔਰ ਡਾਇਰੈਕਟ ਐਕਸ਼ਨ ਚੋਂ ਕਨਫਰੰਟੇਸ਼ਨ ਨਿਕਲਦੀ ਹੈ। ਸਰਕਾਰ ਦੀ ਨੀਤੀ ਅਜੇ ਵੀ ਜਿਸ ਕਿਸਮ ਦੀ ਬਣੀ ਹੋਈ ਹੈ, ਉਹਦਾ ਇੱਕ ਅੱਜ ਬੜਾ ਅੱਛਾ ਢੰਗ ਉੱਥੇ ਲੱਭਿਆ। ਕੁਝ ਕਿਸਾਨਾਂ ਨੇ ਇੱਕ ਉਹ ਮੱਝ ਫੜ ਕੇ ਲਿਆਏ ਔਰ ਮੱਝ ਨੂੰ ਖੜੀ ਕਰਕੇ ਇੱਕ ਜਿਹੜਾ ਉਹ ਉਹਦੇ ਅੱਗੇ ਬੀਨ ਵਜਾ ਰਹੇ। ਉਹਨਾਂ ਨੇ ਇਹ ਮੈਸੇਜ ਦਿੱਤਾ ਵੀ ਸਰਕਾਰ ਨੂੰ ਸਮਝਾਉਣਾ ਇਵੇਂ ਹੀ ਹੈ ਜਿਵੇਂ ਮੱਝ ਅੱਗੇ ਜਿਹੜਾ ਬੀਨ ਵਜਾਉਣ ਦੀ ਗੱਲ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਸਪੋਰਟ ਹੈ ਮੂਵਮੈਂਟ ਦੀ, ਉਹ ਬਹੁਤ ਵਾਈਡ ਹੋ ਚੁੱਕੀ ਹੈ। ਔਰ ਕੱਲ ਜਦੋਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਭਾਣਜੀ ਬੀਬੀ ਗੁਰਜੀਤ ਕੌਰ, ਉਹ ਵੀ ਉੱਥੇ ਮੌਕੇ ਤੇ ਪਹੁੰਚੇ ਔਰ ਜਿਵੇਂ ਬੋਲਡਨੈਸ ਦੇ ਨਾਲ ਉਹਨਾਂ ਨੇ ਕਿਸਾਨਾਂ ਦੀ ਹਮਾਇਤ ਕੀਤੀ। ਉਹਨਾਂ ਨੇ ਕਿਹਾ ਕਿ ਬਈ ਜੇ ਜਿਨ੍ਹਾਂ ਕਿਸਾਨਾਂ ਦਾ ਤੁਸੀਂ ਭਲਾ ਕਰਨਾ ਚਾਹੁੰਦੇ ਹੋ, ਨਹੀਂ ਚਾਹੁੰਦੇ ਤੁਹਾਡੇ ਸਾਰੇ ਬਕਵਾਸ ਨੂੰ, ਇਹਨੂੰ ਬੰਦ ਕਰੋ। ਸੋ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਬੂਸਟ ਸੀ ਜਦੋਂ ਅਸੀਂ ਲੈਗੇਸੀ ਦੀ ਗੱਲ ਕਰਦੇ ਹਾਂ। ਔਰ ਕਿਸਾਨਾਂ ਨੇ ਉੱਥੇ ਜਿਹੜੇ ਐਂਟਰੀ ਪੁਆਇੰਟ ਜਿੱਥੇ ਜਿੱਥੇ 7 ਥਾਵਾਂ ਤੇ ਬਲੌਕ ਕੀਤਾ, ਉਹਨਾਂ ਨੇ 7 ਗੇਟ ਬਣਾਏ ਨੇ ਔਰ ਪੂਰਾ ਪਿਕਚਰ ਜਲਾ ਕੇ ਉਹਨਾਂ 7 ਚੋਂ ਪਹਿਲਾ ਗੇਟ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਹੈ ਕਿ ਕਿਉਂਕਿ ਉਹ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਲੈਂਡ ਰੈਵੋਲੂਸ਼ਨ ਦੇ ਵਿੱਚ 1710 ਚ ਬੇਜ਼ਮੀਨਿਆਂ ਨੂੰ ਜ਼ਮੀਨਾਂ ਦਿੱਤੀਆਂ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਔਰ ਉਹਨਾਂ ਦੇ ਨਾਂ ਦਾ ਗੇਟ ਹੈ। ਫਿਰ ਕਿਉਂਕਿ ਅਸੀਂ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਇਹ ਜਿਹੜੀ 1906-7 ਦੀ ਮੂਵਮੈਂਟ ਸੀ ਪੰਜਾਬ ਦੇ ਵਿੱਚ, ਖਾਸ ਤੌਰ ਤੇ ਕੈਨਾਲ ਕਾਲੋਨੀਜ਼ ਦੇ ਵਿੱਚ, ਪਗੜੀ ਸੰਭਾਲ ਹੋਏ ਜੱਟਾ, ਉਹ ਵੀ ਇਹਦੇ ਨਾਲ ਹੀ ਸੀ ਕਿ ਭਾਈ ਜਿਹੜਾ ਉਹ ਐਕਸਟਰਾ ਮਾਲੀਆ ਪਾਣੀਆਂ ਦੇ ਜਿਹੜਾ ਕੈਨਾਲ ਵਾਟਰ ਸੀ ਉਹਦੇ ਤੇ ਲਾਇਆ ਸੀ। ਔਰ ਉਸ ਮੂਵਮੈਂਟ ਨੂੰ ਲੀਡ ਕਰਨ ਵਾਲਿਆਂ 'ਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਸੀ। ਔਰ ਹੁਣ ਕਿਉਂਕਿ ਉਸ ਕਿਸਮ ਦੇ ਜਿਹੜੇ ਕਿਸਾਨ ਮਾਰੂ ਇਹ ਕਾਨੂੰਨ ਲਿਆ ਰਹੇ ਨੇ, ਸੋ ਇੱਕ ਗੇਟ ਦਾ ਨਾਂ ਜਿਹੜਾ ਹੈ ਉਹ ਸਰਦਾਰ ਅਜੀਤ ਸਿੰਘ ਦੇ ਨਾਂ ਤੇ ਹੈ। ਜ਼ਾਹਰ ਹੈ ਇੱਕ ਗੇਟ ਦਾ ਨਾਂ ਜਿਹੜਾ ਹੈ ਉਹ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਹੈ। ਔਰ ਇਸ ਦੇ ਨਾਲ ਨਾਲ ਈਵਨ ਗਦਰ ਮੂਵਮੈਂਟ ਦੇ ਵੇਲੇ ਇੱਕ ਰੈਵੋਲੂਸ਼ਨਰੀ ਬੀਬੀ ਹੋਈ, ਸਿੱਖ ਬੀਬੀ ਗੁਲਾਬ ਕੌਰ, ਉਹਨਾਂ ਦੇ ਨਾਂ ਦੇ ਉੱਤੇ ਵੀ ਜਿਹੜਾ ਇੱਕ ਗੇਟ ਸਮਰਪਿਤ ਕੀਤਾ। ਇਸੇ ਤਰ੍ਹਾਂ ਇੱਕ ਮੁਸਲਮਾਨ, ਸ਼ਾਇਦ ਉਹਨਾਂ ਦਾ ਮੈਨੂੰ ਨਾਂ ਨਹੀਂ ਯਾਦ ਹੈ, ਲੇਕਿਨ ਉਹਨਾਂ ਦਾ ਸੰਬੰਧ ਵੀ ਗਦਰ ਮੂਵਮੈਂਟ ਨਾਲ ਹੈ ਔਰ ਉਹਨਾਂ ਨੇ ਵੀ ਉਹਨਾਂ ਦੇ ਨਾਂ ਦੇ ਉੱਤੇ ਵੀ ਇੱਕ ਗੇਟ ਹੈ। ਸੋ ਇਹ ਆਪਣੇ ਆਪ ਦੇ ਵਿੱਚ ਜਦੋਂ ਬਹੁਤ ਸਾਰੇ ਰਿਪੋਰਟਰ ਵੀ ਕਹਿੰਦੇ ਨੇ ਵੀ ਇਹ ਜਿਹੜੇ ਸਿੱਖ ਕਿਸਾਨ ਨੇ ਜਿਹੜੇ ਆ ਕੇ ਬੈਠੇ ਨੇ, ਇਹਨਾਂ ਦੀ ਮੋਟੀਵੇਸ਼ਨ, ਇਹਨਾਂ ਦਾ ਇਤਿਹਾਸ ਹੈ। ਔਰ ਉਹਦੇ 'ਚ ਜ਼ਾਹਰਾ ਤੌਰ ਤੇ ਜਦੋਂ ਉੱਥੇ ਵਾਰਾਂ ਗਾਈਆਂ ਜਾ ਰਹੀਆਂ ਨੇ, ਹੁਣ ਮਾਈਆਂ ਬੀਬੀਆਂ ਜੇ 20-25 ਹਜ਼ਾਰ ਇਕੱਠੀਆਂ ਨੇ ਤੇ ਉਹਨਾਂ ਨੂੰ ਨੌਜਵਾਨ ਜਾ ਕੇ ਯੰਗ ਬੱਚੇ ਸੁਣਾ ਰਹੇ ਨੇ ਮਾਈ ਭਾਗੋ ਦੀ ਵਾਰ ਕਿ ਵੀ ਹੁਣ ਮਾਈ ਭਾਗੋ ਸਾਡੇ ਇਤਿਹਾਸ ਦਾ ਉਹ ਕਰੈਕਟਰ ਹੈ ਕਿ ਜਿਹੜੇ ਲਿਖ ਕੇ ਦੇ ਆਏ ਸੀ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਬੇਦਾਵੀਏ। ਉਹਨਾਂ ਨੂੰ ਕਿਵੇਂ ਮੋੜ ਕੇ ਮਾਈ ਭਾਗੋ ਲਿਆਈ ਔਰ ਕਿਵੇਂ ਜੂਝ ਕੇ ਉਹਨਾਂ ਸਾਰਿਆਂ ਨੇ ਜਿਹੜਾ 40 ਮੁਕਤੇ ਦਾ ਜਿਨ੍ਹਾਂ ਨੇ ਖਿਤਾਬ ਪਾਇਆ, ਜੋ ਉਹਨਾਂ ਨੇ ਸ਼ਹੀਦੀਆਂ ਪਾਈਆਂ। ਸੋ ਇਹ ਸਾਰੇ ਹੀ ਕਰੈਕਟਰ, ਕਿਉਂਕਿ ਹਿਸਟਰੀ ਇੱਕ ਦਿਨ 'ਚ ਨਹੀਂ ਬਣਦੀ,
ਔਰ ਇਹ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜਾ ਟੈਰਰ ਕਰਨ ਵਾਲਾ ਹੁੰਦਾ ਹੈ ਜਾਂ ਹਾਕਮ ਦੀ ਕੋਸ਼ਿਸ਼ ਹੁੰਦੀ ਹੈ, ਜਦੋਂ ਇਹ ਬਾਰ-ਬਾਰ ਸਿੱਖਾਂ ਨੂੰ ਕਹਿੰਦੇ ਨੇ ਜੂਨ 84 ਕੋ ਭੁੱਲ ਜਾਈਏ, ਮਤਲਬ ਇਹ ਹੈ ਕਿ ਇਹਨਾਂ ਨੂੰ ਅੱਗੋਂ ਪੁੱਛਿਆ ਜਾਂਦਾ ਹੈ ਵੀ ਤੁਸੀਂ ਅੱਜ ਤੱਕ ਉਹ ਫੇਕ ਜਿਹੀ ਕਹਾਣੀ ਰਾਮ ਰਾਵਣ ਦੀ ਬਣਾਈ, ਤੁਸੀਂ ਤਾਂ ਰਾਵਣ ਦੇ ਪੁਤਲੇ ਫੂਕਦੇ ਹੋ, ਹਜ਼ਾਰਾਂ ਸਾਲਾਂ ਤੋਂ ਤੁਸੀਂ ਰਾਵਣ ਭੁੱਲਣ ਨਹੀਂ ਦਿੱਤਾ ਹੈ, ਤੇ ਅੱਜ ਦੇ ਤੁਸੀਂ ਜਿਉਂਦੇ ਜਾਗਦੇ ਰਾਵਣ ਜਿਹੜੇ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ ਔਰ ਕਰ ਰਹੇ ਹੋ, ਇਹ ਅਸੀਂ ਕਿਵੇਂ ਭੁੱਲ ਸਕਦੇ ਹਾਂ? ਅਸੀਂ ਤਾਂ ਜਸਟਿਸ ਲੈਣਾ। ਸੋ ਇਸ ਸਾਰੇ ਦੇ ਨਾਲ ਇੱਕ ਸਾਰਾ ਨੈਰੇਟਿਵ ਵੀ ਬਿਲਟ ਹੋ ਰਿਹਾ। ਇਸੇ ਤਰ੍ਹਾਂ ਜਿਹੜੀ ਡੋਮੀਨੇਟਿੰਗ ਸਪਿਰਿਟ ਹੈ, ਇੰਨੀਆਂ ਇਸ ਦੇ ਉੱਤੇ ਵਾਰਤਾਵਾਂ ਆ ਰਹੀਆਂ ਨੇ। ਸਰਦਾਰ ਬਘੇਲ ਸਿੰਘ 1783 ਚ ਉਹਨਾਂ ਨੇ ਦਿੱਲੀ ਫਤਿਹ ਕੀਤੀ ਬਾਕੀ ਸਿੱਖ ਸਰਦਾਰਾਂ ਦੇ ਨਾਲ, ਔਰ ਉਹ ਜਿਹੜੇ ਉੱਥੇ ਬੈਠੇ ਨੇ ਉਹ ਕਹਿੰਦੇ ਅਸੀਂ ਜਾਣ ਵਾਲੇ ਨਹੀਂ, ਅਸੀਂ ਬਘੇਲ ਸਿੰਘ ਦੇ ਵਾਰਿਸ ਹਾਂ। ਹੁਣ ਜਦੋਂ ਤੁਸੀਂ ਇਹ ਕਹਿੰਦੇ ਹੋ ਤਾਂ ਤੁਸੀਂ ਪਿਛਲੇ 200 ਸਾਲ ਦੀ ਹਿਸਟਰੀ ਦੇ ਨਾਲ ਜਿਹੜਾ ਆਪਣੇ ਆਪ ਨੂੰ ਜੋੜ ਲੈਂਦੇ ਹੋ 250 ਸਾਲ ਦੇ ਨਾਲ। ਔਰ ਇਸ ਸਾਰੇ ਚੋਂ ਇੱਕ ਗੱਲ ਬੜੀ ਜ਼ਾਹਰ ਹੈ ਕਿ ਉੱਥੇ ਜਿਸ ਕਿਸਮ ਦੀ ਅਵੇਕਨਿੰਗ ਹੈ, ਜਿਸ ਕਿਸਮ ਦੀ ਟ੍ਰੇਨਿੰਗ ਹੈ, ਗੱਲ ਇਹ ਨਹੀਂ ਹੈ ਵੀ ਕਿਸਾਨ ਲਹਿਰ ਕਿੰਨੀ ਦੇਰ ਚੱਲੇਗੀ, ਐਕਟ ਵਾਪਸ ਹੋਣਗੇ ਕਿ ਨਹੀਂ ਹੋਣਗੇ, ਇਹ ਇੱਕ ਵੱਖਰੀ ਡਿਬੇਟ ਹੈ। ਪਰ ਜਿਹੜੇ ਉੱਥੋਂ ਚਾਰਜ ਹੋ ਕੇ ਆ ਰਹੇ ਨੇ, ਜਿਨ੍ਹਾਂ ਦੀ ਮੈਂਟਲ ਟ੍ਰੇਨਿੰਗ ਹੋ ਰਹੀ ਹੈ, ਜਿਨ੍ਹਾਂ ਨੂੰ ਉਹਨਾਂ ਦਾ ਇਤਿਹਾਸ ਔਰ ਵਿਰਸਾ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਦੇ ਜ਼ਿਹਨ ਦੇ ਵਿੱਚ ਆ ਗਿਆ, ਉਹ ਦੱਬਣ ਵਾਲੇ ਨਹੀਂ ਨੇ। ਔਰ ਇਹੀ ਕਾਰਨ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਬਰਖਾ ਦੱਤ ਵਰਗੀ ਇੱਕ ਪੂਰੀ ਪ੍ਰੈਜੂਡਿਸ ਜਿਹਨੇ ਜਦੋਂ ਪਿੱਛੇ ਦੀਪ ਸਿੱਧੂ ਦੇ ਨਾਲ ਇੰਟਰਵਿਊ ਕਰਦੇ ਆ ਉਹਨੇ ਕਿਵੇਂ ਆਪਣਾ ਜਿਹੜਾ ਅੰਦਰਲੀ ਨਫ਼ਰਤ ਦਿਖਾਈ, ਜਦੋਂ ਬਾਰ-ਬਾਰ ਉਹ ਇਨਸਿਸਟ ਕਰ ਰਹੀ ਸੀ ਇਹ ਕਹਿਣ ਦੇ ਲਈ ਕਿ ਜੀ ਇਹ ਦੱਸੋ ਕਿ ਵੀ ਪਿੰਡਾਂ ਵਾਲੇ ਟੈਰਰਿਸਟ ਹੈ ਕਿ ਨਹੀਂ। ਸੋ ਉਹਨਾਂ ਨੇ ਦੀਪ ਸਿੱਧੂ ਬੜਾ ਉਹਨੇ ਆਪਣਾ ਕੂਲ ਰੱਖਿਆ, ਪਰ ਬਰਖਾ ਦੱਤ ਦਾ ਇੰਟਰਵਿਊ ਦੇ ਐਂਡ ਤੱਕ ਪਹੁੰਚਦੇ ਆ ਉਹਦੇ ਮੂੰਹ ਚੋਂ ਝੱਗ ਵਗਣ ਵਾਲੀ ਗੱਲ ਹੀ ਸੀ। ਲੇਕਿਨ ਹੁਣ ਉਹ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਵੀ ਇਹ ਤਾਂ ਸਾਰਾ ਜਿਹੜਾ ਹੈ ਇਹ ਤਾਂ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਇਹ ਤਾਂ ਐਵੇਂ ਇੱਕ ਲਬਾਦਾ ਹੋ ਰਿਹਾ ਤੇ ਅੰਦਰ ਹੋ ਰਿਹਾ। ਪਰ ਅੱਜ ਵਾਸ਼ਿੰਗਟਨ ਪੋਸਟ ਦੇ ਵਿੱਚ ਮੈਂ ਉਹਦਾ ਆਰਟੀਕਲ ਲਿਖਿਆ, ਮੈਂ ਕਿਹਾ ਦੇਖੋ ਇਹ ਕਿਵੇਂ ਗਿਰਗਟ ਤਾਂ ਵਿਚਾਰਾ ਐਵੇਂ ਹੀ ਬਦਨਾਮ ਹੈ ਕਿ ਜੇ ਗਿਰਗਟ ਰੰਗ ਬਦਲਦਾ। ਉਹਨੇ ਓਪੀਨੀਅਨ ਪੇਜ ਵਾਸ਼ਿੰਗਟਨ ਪੋਸਟ 'ਚ ਲਿਖਿਆ, ਉਹਦਾ ਹੈਡਲਾਈਨ ਇਹ ਹੈ, ਪ੍ਰੋਟੈਸਟਿੰਗ ਫਾਰਮਰਸ ਆਰ ਟੀਚਿੰਗ ਇੰਡੀਆ ਏ ਹਾਰਡ ਬਟ ਮਚ ਨੀਡਡ ਲੈਸਨ। ਕਿ ਇਹ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਇਹ ਭਾਰਤ ਨੂੰ ਜਿਹੜਾ ਇੱਕ ਸਖਤ ਸਬਕ ਸਿਖਾ ਰਹੇ ਨੇ, ਜਿਹੜਾ ਇਹਨਾਂ ਨੂੰ ਬੜਾ ਲੜੀਂਦਾ ਸੀ। ਇਹ ਭਾਰਤ ਨੂੰ ਨਹੀਂ, ਇਹ ਕਹੋ ਵੀ ਤੁਹਾਡੇ ਹਿੰਦੂ ਤਵੀਆਂ ਨੂੰ ਜਿਨ੍ਹਾਂ ਨੇ ਅੱਤ ਮਚਾਈ ਹੋਈ ਸੀ, ਕਸ਼ਮੀਰੀਆਂ ਦੇ ਨਾਲ ਕੀ ਕੀਤਾ ਹੈ, ਸੀਏਏ ਦੇ ਥੱਲੇ ਕੀ ਲਿਆਂਦਾ ਹੈ, ਇੱਕ ਡਰ ਖੌਫ ਪੈਦਾ ਕਰਕੇ ਗੁੰਡਾ ਰਾਜ। ਔਰ ਹੁਣ ਉਹ ਆਦਿੱਤਿਆਨਾਥ ਯੋਗੀ ਕਨਪਾਟਾ ਯੋਗੀ ਉਹਨੇ ਕਿਹਾ ਸੀ ਕਿ ਜੀ ਇਹ ਕਿਸਾਨ ਸੜਕਾਂ ਦੇ ਕੀ ਕਰ ਰਹੇ ਨੇ, ਇਹਨਾਂ ਨੂੰ ਖੇਤਾਂ 'ਚ ਹੋਣਾ ਚਾਹੀਦਾ। ਉਹਦਾ ਜਵਾਬ ਇੱਕ ਸਿੱਖ ਕਿਸਾਨ ਨੇ ਕੀਤਾ, ਉਹਨਾਂ ਨੇ ਕਿਹਾ ਜੋਗੀ ਤੂੰ ਇੱਥੇ ਚੀਫ ਮਿਨਿਸਟਰੀ ਕੁਰਸੀ ਦਾ ਕੀ ਕਰਦਾ, ਜੋਗੀ ਦਾ ਕੰਮ ਸੱਪ ਫੜਨਾ, ਤੂੰ ਜਾ ਕੇ ਸੱਪ ਫੜ, ਸਾਨੂੰ ਪਤਾ ਵੀ ਅਸੀਂ ਕੀ ਕਰ। ਹੁਣ ਇਹ ਵੰਗਾਰ ਕੋਈ ਛੋਟੀ ਨਹੀਂ ਹੈ, ਕਿਉਂਕਿ ਉਹਨਾਂ ਨੇ ਉਹ ਮਾਹੌਲ ਸਿਰਜ ਦਿੱਤਾ ਸੀ ਕਿ ਜਿਹਦੇ ਥੱਲੇ ਕੋਈ ਕੁਸਕ ਹੀ ਨਹੀਂ ਸੀ ਸਕਦਾ। ਜਿਹੜੀਆਂ ਡਿਕਟੇਟਰਸ਼ਿਪਸ ਹੁੰਦੀਆਂ ਨੇ, ਤਾਨਾਸ਼ਾਹੀਆਂ ਹੁੰਦੀਆਂ, ਇਹੀ ਹੁੰਦੀਆਂ। ਇਹਨਾਂ ਨੇ ਜਮਹੂਰੀਅਤ ਦੇ ਨਾਂ ਥੱਲੇ, ਜਿਵੇਂ ਹਿਟਲਰ ਨੇ ਵੀ ਤਾਂ ਹਿਟਲਰ ਕਿਹੜਾ ਕੂ ਕਰਕੇ ਆਇਆ ਸੀ, ਉਹਨੇ ਵੀ ਜਿਹੜਾ ਉਹ ਇਲੈਕਸ਼ਨ ਲੜ ਕੇ ਲਈ ਸੀ ਤਾਕਤ। ਲੇਕਿਨ ਜਿਵੇਂ ਨਾਜ਼ੀਆਂ ਨੇ ਇੱਕ ਖੌਫ ਭਰਪਾ ਕਰ ਦਿੱਤਾ ਸੀ ਆਮ ਅਕਲੀਅਤਾਂ ਦੇ ਉੱਤੇ, ਔਰ ਜਿਹੜੇ ਲੋਕ ਈਵਨ ਜਸਟਿਸ ਦੀ, ਉਹਨਾਂ 'ਚ ਵੀ ਜਰਮਨ ਕੌਮ 'ਚ ਵੀ ਇਮਾਨਦਾਰ ਲੋਕ ਸੀ ਜਿਹੜੇ ਦੇਖ ਰਹੇ ਸੀ ਕਿ ਵੀ ਇਹ ਗੱਲ ਗਲਤ ਹੋ ਰਹੀ ਹੈ। ਪਰ ਜਦੋਂ ਡਰ ਇਸ ਕਦਰ ਫੈਲ ਜਾਂਦਾ ਹੈ, ਤੁਸੀਂ ਅੱਜ ਦੇਖ ਲਓ ਮੀਡੀਆ ਤਾਂ ਵਿਕਿਆ ਹੋਇਆ, ਜੁਡੀਸ਼ਰੀ ਕਿੱਥੇ ਹੈ, ਸੁਪਰੀਮ ਕੋਰਟ। ਹੁਣ ਕਸ਼ਮੀਰ ਦਾ ਜਦੋਂ ਇਹਨਾਂ ਨੇ ਆਰਟੀਕਲ 370 ਖਤਮ ਕੀਤਾ, 15 ਮਹੀਨੇ ਹੋ ਗਏ ਨੇ, ਘੱਟੋ ਘੱਟ 400 ਜਿਹੜੀਆਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ ਦੇ ਵਿੱਚ ਪਈਆਂ ਹੋਈਆਂ, ਪਰ ਕਿਸੇ ਦੀ ਹਿੰਮਤ ਨਹੀਂ ਹੈ ਕਿ ਉਹਦੇ ਤੇ ਸੁਣਵਾਈ ਕਰੇ। ਇਸੇ ਤਰ੍ਹਾਂ ਸੀਏਏ ਜਿਹਦੇ ਖਿਲਾਫ ਕਿੰਨੇ ਪ੍ਰੋਟੈਸਟ ਹੋਏ, 100 ਤੋਂ ਜ਼ਿਆਦਾ ਉਹਨਾਂ ਦੇ ਐਕਟਿਵਿਸਟ ਥਾਈਂ ਜਿਹੜੇ ਨੇ ਉਹ ਯੂਏਪੀਏ ਦੇ ਥੱਲੇ ਉਹਨਾਂ ਨੇ ਬੁੱਕ ਕਰ ਦਿੱਤੇ ਨੇ। ਲੇਕਿਨ ਸੁਪਰੀਮ ਕੋਰਟ ਨੇ ਜਿਹੜਾ ਅਜੇ ਤੱਕ ਇਹਦੀ ਕਨਸਟੀਟਿਊਸ਼ਨੈਲਿਟੀ ਦੇ ਉੱਤੇ ਜਿਹੜਾ ਉਹ ਸੁਣਵਾਈ ਨਹੀਂ ਕੀਤੀ। ਹਾਲਾਂਕਿ ਕਿਵੇਂ ਉਹੀ ਸੁਪਰੀਮ ਕੋਰਟ ਉਹ ਨਫ਼ਰਤ ਦਾ ਵਣਜਾਰਾ ਅਰਨਾਬ ਮੁਖਰਜੀ ਕੀ ਹੈ ਉਹਦਾ ਗੋਸਵਾਮੀ, ਜਿਹਦੇ ਖਿਲਾਫ ਮਹਾਰਾਸ਼ਟਰ ਪੁਲਿਸ ਨੇ ਕੇਸ ਰਜਿਸਟਰ ਕੀਤਾ, ਕਿਵੇਂ ਇੱਕ ਹਫ਼ਤੇ ਦੇ ਵਿੱਚ ਉਹਦੀ ਜ਼ਮਾਨਤ ਕਰਕੇ ਉਹ ਮਾਰੀ। ਸੋ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਕਿ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਪਾਰਟ ਜਿਸ ਨੂੰ ਇੱਕ ਪੰਜਾਬੀ ਦੇ ਰਾਈਟਰ ਨੇ ਬੜਾ ਖੂਬਸੂਰਤੀ ਨਾਲ ਕਿ ਗੱਲ
ਕੱਲੀ ਇਹ ਨਹੀਂ ਹੈ ਕਿ ਪੰਜਾਬ ਦੇ ਜਾਂ ਹਰਿਆਣੇ ਦੇ ਜਾਂ ਦਿੱਲੀ 'ਚ ਇਹ ਹੋ ਰਿਹਾ ਹੈ। ਜੀ ਉਹਨਾਂ ਨੇ ਕਿਹਾ ਕਿ ਦਾਤਿਆ ਤੇਰਾ ਕੌਮ ਦਾ ਲਾਇਆ ਬੂਟਾ ਦਰਖਤ ਬਣ ਕੇ ਭਾਵੇਂ ਆਸਟ੍ਰੇਲੀਆ ਤੋਂ ਅਮਰੀਕਾ ਤੱਕ ਫੈਲ ਗਿਆ ਹੈ, ਪਰ ਜੜ੍ਹਾਂ ਇਹਦੀਆਂ ਪੰਜਾਬ ਵਿੱਚ ਹੀ ਨੇ। ਜਦ ਵੀ ਕਿਸੇ ਨੇ ਜੜ੍ਹਾਂ ਤੇ ਟੱਕ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੀ ਪੀੜ ਤੇਰੀ ਕੌਮ ਦਾ ਦਰਖਤ ਜਿੱਥੇ ਤੱਕ ਵੀ ਫੈਲਿਆ ਹੋਵੇ ਉਹ ਮਹਿਸੂਸ ਕਰਵਾਉਂਦੀ ਹੈ। ਅੱਛਾ। ਹੁਣ ਇਹ ਹੈ ਜਦੋਂ ਤੁਸੀਂ ਇੱਕ ਸਿੰਬੋਲਿਜ਼ਮ ਕਰਦੇ ਹੋ ਕਿ ਉਹੀ ਹੈ, ਜੜ੍ਹਾਂ ਉੱਥੇ ਨੇ, ਉਸ ਧਰਤੀ 'ਚ ਨੇ, ਫੈਲਿਆ ਹੋਇਆ ਹੈ। ਤੇ ਜੇ ਹੁਣ ਕਿਸੇ ਨੇ ਜੜ ਦੇ ਉੱਤੇ ਟੱਕ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਕਿਸਾਨਾਂ ਨੂੰ ਬੇਜ਼ਮੀਨੇ ਕਰਨ ਦੀ ਗੱਲ ਕੀਤੀ ਹੈ, ਅੱਛਾ। ਤੇ ਦੁਨੀਆ ਭਰ ਦੇ ਵਿੱਚ ਜਿਹੜੀ ਕੌਮ ਹੈ ਉਹ ਉੱਠ ਕੇ ਨਾਲ ਖਲੋਤੀ ਹੈ। ਔਰ ਇਹਦੇ 'ਚ ਅੱਜ ਇੱਕ ਜਿਹੜਾ ਵੱਡੀ ਖਬਰ ਬਣੀ ਕਿ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਿੰਸੀਪਲ ਜਿਨ੍ਹਾਂ ਨੂੰ ਇੱਕ ਵੱਡਾ ਅਵਾਰਡ 500 ਵਿਗਿਆਨੀਆਂ ਦੇ ਵਿੱਚ ਉੱਥੇ ਸੈਂਟਰਲ ਮਿਨਿਸਟਰ ਦੇ ਰਿਹਾ ਸੀ, ਉਹਨਾਂ ਦਾ ਨਾਂ ਹੈ PAU ਦੇ ਸਾਇੰਸ ਵਿਭਾਗ ਦੇ ਪ੍ਰਿੰਸੀਪਲ ਨੇ ਡਾਕਟਰ ਵਰਿੰਦਰਪਾਲ ਸਿੰਘ। ਅੱਛਾ। ਔਰ ਫਰਟੀਲਾਈਜ਼ਰ ਐਸੋਸੀਏਸ਼ਨ ਆਫ ਇੰਡੀਆ ਦੇ 골ਡਨ ਜੁਬਲੀ ਫਾਰ ਐਕਸਲੈਂਸ, ਉਹਨਾਂ ਨੂੰ ਆਨਰ 800 ਦੁਨੀਆ ਦੇ ਜਿਹੜੇ ਸਾਇੰਟਿਸਟ ਨੇ ਉਹ ਮੌਜੂਦ ਸੀ। ਔਰ ਮੋਦੀ ਦੇ ਜਿਹੜਾ ਖਾਦ ਮੰਤਰੀ ਹੈ, ਰਸਾਇਣ ਮੰਤਰੀ ਕੈਮੀਕਲਸ ਦਾ, ਉਹ ਅਵਾਰਡ ਦੇ ਰਿਹਾ ਸੀ ਉਹਨਾਂ ਬਾਕੀਆਂ ਨੂੰ ਵੀ। ਤੇ ਜਦੋਂ ਉਹਨਾਂ ਦਾ ਨਾਮ ਬੋਲਿਆ ਗਿਆ ਔਰ ਦਰਸ਼ਕ ਉਸ ਪਿਕਚਰ ਨੂੰ ਦੇਖ ਸਕਦੇ ਨੇ, ਉਹ ਆਏ, ਉਹਨਾਂ ਨੇ ਹੱਥ ਜੋੜੇ ਔਰ ਹੱਥ ਜੋੜ ਕੇ ਉਹਨਾਂ ਨੇ ਅਵਾਰਡ ਲੈਣ ਤੋਂ ਨਾ ਭਰੀ ਸਟੇਜ ਹੈ, 800 ਬੰਦਾ ਸਾਇੰਟਿਸਟ ਦੁਨੀਆ ਦਾ ਬੈਠਾ ਹੋਇਆ ਹੈ, ਔਰ ਉਹ ਆ ਕੇ ਸਟੇਜ ਦੇ ਉੱਤੇ ਹੱਥ ਜੋੜ ਕੇ ਕਹਿੰਦੇ ਨੇ ਜਦੋਂ ਮੁਲਕ ਦੇ ਕਿਸਾਨ ਆਪਣੇ ਹੱਕਾਂ ਲਈ ਸੜਕਾਂ ਤੇ ਹਨ, ਅਜੇ ਸਮੇਂ ਮੇਰੀ ਜ਼ਮੀਰ ਇਹ ਇਨਾਮ ਲੈਣ ਦੀ ਇਜਾਜ਼ਤ ਨਹੀਂ ਦਿੱਤੀ, ਕਿਉਂਕਿ ਹੁਣ ਤੱਕ ਅਸੀਂ ਜੋ ਵੀ ਕੰਮ ਕੀਤਾ ਹੈ ਇਸ ਫੀਲਡ ਦੇ ਵਿੱਚ ਉਹ ਸਿਰਫ ਤੇ ਸਿਰਫ ਕਿਸਾਨਾਂ ਲਈ ਕੀਤਾ ਹੈ। ਹੁਣ ਉਹ ਹੈ ਹੀ ਐਗਰੀਕਲਚਰ ਐਕਸਪਰਟ ਨੇ, ਅਵਾਰਡ ਵੀ ਉਹਨਾਂ ਨੂੰ ਜਿਹੜਾ ਉਸ ਰਿਸਰਚ ਦੇ ਉੱਤੇ ਮਿਲ ਰਿਹਾ ਸੀ। ਪਰ ਇਹ ਹੈ ਬਿਲਕੁਲ ਜਿਨ੍ਹਾਂ ਨੇ 50 ਤੋਂ ਜ਼ਿਆਦਾ ਸਪੋਰਟਸਮੈਨ ਔਰ ਲਿਟਰਰੀ ਫਿਗਰਸ, ਉਹਨਾਂ ਨੇ ਤਾਂ ਅਵਾਰਡ ਮੋੜੇ ਹੀ ਮੋੜੇ। ਉਹ ਤਾਂ ਪਹਿਲਾਂ ਦੇ ਮਿਲੇ ਅਵਾਰਡ ਸੀ ਉਹ ਉਹਨਾਂ ਨੇ, ਪਰ ਇਹਦੇ ਲਈ ਬਹੁਤ ਸਾਰਾ ਹੌਸਲਾ ਚਾਹੀਦਾ। ਔਰ ਇਹ ਜਿਹੜਾ ਵਾਈਸ ਚਾਂਸਲਰ ਹੈ, ਨੌਕਰੀ ਵੀ ਜਾਏਗੀ ਔਰ ਮੌਕੇ ਤੇ ਕੁਝ ਵੀ ਹੋ ਸਕਦਾ ਸੀ, ਪਰ ਇਹਨੂੰ ਕਹਿੰਦੇ ਨੇ ਪਰੇ ਦੇ ਵਿੱਚ ਸਿਰ ਉੱਚਾ ਕਰ ਦੇਣਾ। ਔਰ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਹੈ। ਔਰ ਇਸ ਸਾਰੇ ਦੇ ਨਾਲ ਜਦੋਂ ਅਸੀਂ ਇੰਟਰਨੈਸ਼ਨਲੀ ਬਾਕੀ ਐਕਟੀਵਿਟੀ ਵੱਲ ਦੇਖਦੇ ਹਾਂ ਤੇ ਆਪਣੇ ਸਾਡਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਮੱਕਾ ਤੇ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਪਾਕ ਜ਼ਮੀਨ ਤੇ ਨੇ, ਤੇ ਅੱਜ ਜੇ ਦੁਨੀਆ ਭਰ ਦੇ ਵਿੱਚ ਸਿੱਖ ਔਰ ਪੰਜਾਬੀ ਡਾਇਸਪੋਰਾ ਖਲੋਤਾ ਹੈ ਆਪਣੇ ਕਿਸਾਨਾਂ ਨਾਲ, ਤੇ ਨਨਕਾਣਾ ਸਾਹਿਬ ਦੀ ਧਰਤੀ ਤੇ ਵੀ ਅੱਜ ਇਹਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੋਇਆ ਔਰ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਸਕੂਲ ਹੈ, ਬੜੀਆਂ ਪਿਆਰੀਆਂ ਸਿੱਖ ਬੱਚੀਆਂ ਜਿਹੜੀਆਂ ਨੇ ਉਹ ਵੀ ਪ੍ਰੋਟੈਸਟ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਵੱਡੀ ਵਿਸ਼ਾਲ ਰੈਲੀ ਹੋਈ, ਉਸ ਦੇ ਵਿੱਚ ਮੁਸਲਮਾਨ ਭੈਣ ਭਰਾ ਵੀ ਸ਼ਾਮਲ ਹੋਏ, ਆਪਣੀ ਮਸੀਹ ਬਰਾਦਰੀ ਵੀ ਹੋਈ ਔਰ ਲੋਕਲ ਜਿਹੜੇ ਹਿੰਦੂ ਬਰਾਦਰੀ ਹੈ ਉਹ ਵੀ ਆਏ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਫਖਰ ਔਰ ਮਾਣ ਵਾਲੀ ਗੱਲ ਹੈ। ਔਰ ਅਸੀਂ ਨਾਲ ਦੀ ਨਾਲ ਇਹ ਵੀ ਦੱਸਦੇ ਜਾਈਏ ਕਿ ਜਿਸ ਅੰਦਾਜ਼ ਦੇ ਵਿੱਚ ਇਹ ਵਿਰੋਧ ਚੱਲ ਰਹੇ ਨੇ, ਹੁਣ ਤਾਂ ਇੰਨੀਆਂ ਕੁ ਰੈਲੀਆਂ ਥਾਂ ਹੀ ਨੇ ਕਿ ਬਹੁਤ ਵਾਰ ਜਿਹੜਾ ਉਹਨਾਂ ਦਾ ਹੁਣ ਟਰੈਕ ਰੱਖਣਾ ਵੀ ਔਖਾ ਹੈ। ਔਰ ਕਿਉਂਕਿ ਕੱਲ 10 ਦਸੰਬਰ ਦਾ ਦਿਨ ਹਿਊਮਨ ਰਾਈਟਸ ਡੇ ਹੈ ਔਰ ਇਸ ਮੌਕੇ ਦੇ ਉੱਤੇ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਵੱਲੋਂ ਇੱਕ ਬੜਾ ਜ਼ਬਰਦਸਤ ਜਿਹੜਾ ਵੈਬਨਾਰ ਜਾਂ ਉਹਨੂੰ ਜਿਹੜਾ ਜ਼ੂਮ ਕਾਨਫਰੰਸ ਵੀ ਕਹਿੰਦੇ ਨੇ, ਉਹ ਉਹਨਾਂ ਨੇ ਫਾਰਮਰਸ ਇਸ਼ੂ ਦੇ ਉੱਤੇ ਰੱਖਿਆ। ਉਹਦਾ ਉਹਨਾਂ ਦਾ ਟੌਪਿਕ ਹੈ ਇੰਡੀਅਨ ਫਾਰਮਰ ਲਾਜ਼ ਐਂਡ ਰਾਈਟਸ, ਚੈਲੰਜਸ ਐਂਡ ਸੋਲਿਊਸ਼ਨਸ, ਕਿ ਕਿਸਾਨਾਂ ਦੇ ਹੱਕ ਚੈਲੰਜ ਕੀ ਨੇ ਔਰ ਸੋਲਿਊਸ਼ਨ ਕੀ ਨੇ। ਔਰ ਉਹਦੇ 'ਚ ਜਿਹੜਾ ਪੈਨਲ ਹੈ ਉਹਦੇ 'ਚ ਲਗਭਗ 16 ਪਰਸਨੈਲਿਟੀਜ਼ ਨੇ। ਹਾਲਾਂ ਮੈਨੂੰ ਵੀ ਉਹਨਾਂ ਨੇ ਮਾਣ ਦਿੱਤਾ ਸੀ ਕਿ ਵੀ ਤੁਸੀਂ ਸ਼ਾਮਲ ਹੋਵੋ, ਲੇਕਿਨ ਕੱਲ ਕਿਉਂਕਿ ਹਿਊਮਨ ਰਾਈਟਸ ਡੇ ਦੇ ਉੱਤੇ ਜਿਹੜਾ ਇੱਥੇ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਹੈ, ਦੇਗ ਤੇਗ ਫਤਿਹ ਰੈਲੀ ਜਿਹੜੀ ਸਿੱਖਸ ਫਾਰ ਜਸਟਿਸ ਵੱਲੋਂ ਆਰਗੇਨਾਈਜ਼ ਕੀਤੀ ਜਾ ਰਹੀ ਹੈ, ਉਹਨਾਂ ਨੇ ਰਿਚਮੰਡ ਹਿੱਲ ਤੋਂ ਸ਼ੁਰੂ ਕਰਨਾ ਹੈ ਔਰ ਇੱਕ ਟਰੈਕਟਰ ਦੇ ਮਗਰ ਮੋਦੀ ਦਾ ਪੁਤਲਾ ਜਿਹੜਾ ਉਹ ਘੜੀਸ ਕੇ ਕੌਂਸੂਲੇਟ ਤੱਕ ਲਿਜਾਣਾ। ਸੋ ਉਹੀ ਟਾਈਮ ਉਹਨਾਂ ਦੇ ਇਸ ਦਾ ਸੀ। ਸੋ ਮੈਂ ਉਹਨਾਂ ਤੋਂ ਮਾਫੀ ਚਾਹੀ, ਪਰ ਮੈਂ
ਦੱਸਣਾ ਚਾਹੁੰਦੇ ਹਾਂ ਕਿ ਵੀ ਇਹ ਜਿਹੜੀ ਆਵਾਜ਼ ਹੈ ਕਿੱਥੋਂ ਤੱਕ ਪਹੁੰਚੀ ਹੈ। ਅੱਛਾ ਔਰ ਇਹਨਾਂ ਪੈਨਲਿਸਟ ਦੇ ਵਿੱਚ ਜਿਹੜੇ ਹੁਣੇ ਹੀ ਪਹਿਲੇ ਦਸਤਾਰਧਾਰੀ ਐਮਐਲਏ ਬਣੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਮਨ ਸਿੰਘ ਨੇ, ਪੰਜਾਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ, ਕਿਉਂਕਿ ਇਹ ਵੀ ਮੈਸੇਜ ਆਣਾ ਬੜਾ ਜ਼ਰੂਰੀ ਹੈ ਬਿਲਕੁਲ ਕਿ ਜਿਹੜੇ ਠੀਕ ਸੋਚ ਵਾਲੇ ਪੰਜਾਬੀ ਹਿੰਦੂ ਨੇ, ਜਿਹਨਾਂ 'ਚ ਡਾਕਟਰ ਗਾਂਧੀ ਅਸੀਂ ਟੀਵੀ 84 ਤੇ ਕਈ ਵਾਰ ਉਹਨਾਂ ਨੂੰ ਇੰਟਰਵਿਊ ਕੀਤਾ। ਇਸੇ ਤਰ੍ਹਾਂ ਦੀਪ ਸਿੱਧੂ ਜਿਹੜੇ ਬੇਸ਼ੱਕ ਉੱਥੇ ਕਾਮਰੇਡੀ ਲਾਣਾ ਸਾਈਡਲਾਈਨ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕਰਦਾ ਹੈ, ਪਰ ਉਹ ਇਸ ਜ਼ੂਮ ਕਾਨਫਰੰਸ ਦਾ ਹਿੱਸਾ ਹੋਣਗੇ। ਡਾਕਟਰ ਗੁਰਨਾਮ ਸਿੰਘ ਇਹ ਯੂਕੇ ਕੋਵੈਂਟਰੀ ਦੇ ਵਿੱਚ ਨੇ, ਔਰ ਜਿਹੜੀ ਟੌਪ 5 ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਪ੍ਰੋਫੈਸਰ ਨੇ, ਉਹ ਹੋਣਗੇ। ਫਿਰ ਅਮਰੀਕਾ ਦੇ ਕਾਂਗਰਸਮੈਨ ਗ੍ਰੈਗਰੀ ਮੀਕਸ, ਇਹ ਕਾਂਗਰਸਮੈਨ ਨੇ, ਉਹ ਇਹਦੇ ਸ਼ਮੂਲੀਅਤ ਕਰਨਗੇ। ਡਾਕਟਰ ਇਕਜ਼ਾਰ ਕਰਾਮਤ ਚੀਮਾ ਇੰਗਲੈਂਡ ਦੇ ਵਿੱਚ ਜਿਹੜੇ ਸਿੱਖ ਦੋਸਤ ਵੀ ਨੇ ਔਰ ਯੂਨਾਈਟਿਡ ਨੇਸ਼ਨਸ ਦੇ ਜੈਨੋਸਾਈਡ ਜਿਹੜੀ ਸੰਸਥਾ ਹੈ ਉਸ ਦੇ ਐਡਵਾਈਜ਼ਰ ਵੀ ਨੇ। ਪ੍ਰੋਫੈਸਰ ਜਗਮੋਹਨ ਸਿੰਘ ਟੋਨੀ ਇਹ ਵਰਲਡ ਸਿੱਖ ਨਿਊਜ਼ ਦੇ ਐਡੀਟਰ ਨੇ। ਜੌਨ ਗੈਰਮੰਡੀ ਇਹ ਇਕੱਲੇ ਕਾਂਗਰਸਮੈਨ ਹੀ ਨਹੀਂ, ਯੂਬਾ ਸਿਟੀ ਤੋਂ ਕਾਂਗਰਸਮੈਨ ਨੇ, ਪਰ ਜਿਹੜੀ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਹੈ ਜਿਹਦੇ 50 ਤੋਂ ਜ਼ਿਆਦਾ ਮੈਂਬਰ ਨੇ, ਉਹਦੇ ਇਹ ਕੋ-ਚੇਅਰ ਨੇ ਡੈਮੋਕ੍ਰੈਟਾਂ ਵੱਲੋਂ, ਉਹ ਵੀ ਹੋਣਗੇ। ਔਰ ਇਸੇ ਤਰ੍ਹਾਂ ਲੁਧਿਆਣੇ ਤੋਂ ਪ੍ਰੋਫੈਸਰ ਕਮਲ ਵੱਤਾ ਕੰਟਰੋਲਰ ਨੇ ਪੀਏਯੂ 'ਚ, ਔਰ ਇਹ ਇਸ ਖੇਤੀਬਾੜੀ ਔਰ ਪਾਣੀ ਸੰਬੰਧੀ ਮਾਮਲਿਆਂ ਦੇ ਮਾਹਿਰ ਨੇ। ਪ੍ਰੀਤ ਗਿੱਲ ਮੈਂਬਰ ਪਾਰਲੀਮੈਂਟ ਇੰਗਲੈਂਡ ਤੋਂ, ਇਹ ਵੀ ਇਸ 'ਚ ਹੋਣਗੇ। ਪ੍ਰਭਲੋਚ ਸਿੰਘ ਇਹ ਐਡਵੋਕੇਟ ਨੇ ਚੰਡੀਗੜ੍ਹ, ਸਾਡੇ ਇੱਥੇ ਵੀ ਸਟੂਡੀਓ 'ਚ ਆਏ ਹੋਏ ਨੇ। ਰੌਬ ਮਿਚਲ ਮੈਂਬਰ ਪਾਰਲੀਮੈਂਟ ਨੇ ਆਸਟ੍ਰੇਲੀਆ ਤੋਂ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਇਹ ਹੈ ਡਾਇਸਪੋਰਾ ਸਿੱਖ ਕਮਿਊਨਿਟੀ ਦਾ ਕਮਾਲ। ਜਿਹੜੇ ਲੋਕ ਕਈ ਵਾਰ ਇਹ ਕਹਿੰਦੇ ਸੀ ਜੀ ਇੱਥੇ ਨਾਰੇ ਲਾਉਣ ਨਾਲ ਕੀ ਬਣਦਾ ਹੈ, ਉੱਥੇ ਜਾਓ ਤੇ ਉਹ ਦੇਖ ਸਕਦੇ ਨੇ ਕਿ ਕਿਵੇਂ ਅੱਜ, ਔਰ ਦਰਸ਼ਕ ਸਕਰੀਨ ਦੇ ਉੱਤੇ ਉਹਨਾਂ ਸਾਰਿਆਂ ਦੀਆਂ ਪਿਕਚਰਸ ਦੇਖ ਸਕਦੇ ਨੇ ਜਿਹੜੇ ਕੱਲ ਦੀ ਜ਼ੂਮ ਕਾਨਫਰੰਸ ਦਾ ਹਿੱਸਾ ਹੋਣਗੇ। ਸਿਮਰਨਜੀਤ ਸਿੰਘ ਬੈਂਸ ਐਮਐਲਏ ਨੇ ਲੁਧਿਆਣੇ ਤੋਂ, ਕਿਉਂਕਿ ਵਾਟਰ ਇਸ਼ੂ ਦੇ ਉੱਤੇ ਇਹਨਾਂ ਨੇ ਕਾਫੀ ਬੋਲਡ ਸਟੈਂਡ ਲਿਆ, ਸੋ ਉਹਨਾਂ ਨੇ ਇਹਦੇ 'ਚ ਸ਼ਾਮਲ ਕੀਤਾ। ਸੁਖਪਾਲ ਸਿੰਘ ਖਹਿਰਾ ਇਹ ਐਮਐਲਏ ਨੇ ਔਰ ਵੋਕਲ ਨੇ ਪੰਜਾਬ 'ਚ ਸਿੱਖ ਮੁੱਦਿਆਂ ਦੇ ਉੱਤੇ ਔਰ ਪੰਜਾਬ ਦੇ ਮੁੱਦਿਆਂ ਤੇ, ਔਰ ਸਿੱਧੂ ਉਸ ਸ਼ੰਭੂ ਬਾਰਡਰ ਦੇ ਉੱਤੇ ਵੀ ਆਏ। ਸੁਖ ਧਾਲੀਵਾਲ ਇਹ ਮੈਂਬਰ ਪਾਰਲੀਮੈਂਟ ਨੇ ਕੈਨੇਡਾ ਤੋਂ, ਬ੍ਰਿਟਿਸ਼ ਕੋਲੰਬੀਆ ਤੋਂ, ਔਰ ਇਹ ਵੀ ਹਮੇਸ਼ਾ ਵੋਕਲ ਆਵਾਜ਼ ਹੁੰਦੀ ਹੈ। ਔਰ ਡਾਕਟਰ ਪ੍ਰੋਫੈਸਰ ਜਨਕ ਰਾਜਨ ਇਹ ਇੱਕ ਪ੍ਰੋਮੀਨੈਂਟ ਇਕੋਨੋਮਿਸਟ ਨੇ ਜਿਨ੍ਹਾਂ ਦੀਆਂ ਰਿਪੋਰਟਸ ਯੂਐਨ ਔਰ ਦੂਸਰੇ ਜਾਂਦੀਆਂ ਨੇ। ਟੈਰਸ ਜੀ ਕਾਕਸ ਇਹ ਕਾਂਗਰਸਮੈਨ ਨੇ ਯੂਐਸ, ਇਹ ਹੋਣਗੇ। ਆਰ ਵੈਂਕਟਰਾਮਨ ਜਨਰਲ ਸੈਕਟਰੀ ਤਮਿਲ ਨੈਸ਼ਨਲ ਮੂਵਮੈਂਟ। ਹੁਣ ਇਹ ਵੀ ਮੈਸੇਜ ਹੈ ਕਿ ਵੀ ਹੁਣ, ਔਰ ਅੱਜ ਹੀ ਮੇਰਾ ਟੀਵੀ 1 ਦੇ ਉੱਤੇ ਇੰਟਰਵਿਊ ਸੀ, ਲਾਹੌਰ ਤੋਂ ਚੱਲ ਰਿਹਾ ਸੀ, ਔਰ ਉਹਨਾਂ ਨੇ ਐਂਡ 'ਚ ਪੁੱਛਿਆ ਕਿ ਵੀ ਕੀ ਕਰਨਾ ਬਣਦਾ, ਔਰ ਮੈਂ ਕਿਹਾ ਜੀ ਹੁਣ ਵਕਤ ਜੋ ਭਾਰਤ ਦੀਆਂ ਅਕਲੀਅਤਾਂ ਨੇ ਉਹਨਾਂ ਦੇ ਲਈ ਉਹੀ ਹੈ ਜੋ ਬੈਂਜਾਮਿਨ ਫਰੈਂਕਲਿਨ ਨੇ ਕਿਸੇ ਵੇਲੇ ਅਮਰੀਕਾ ਵਾਲਿਆਂ ਨੂੰ ਕਿਹਾ ਸੀ ਕਿ ਵੀ ਆਲ ਮਸਟ ਹੈਂਗ ਟੂਗੈਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਜੇ ਸਾਨੂੰ ਸਭ ਨੂੰ ਇਕੱਠੇ ਹੋਣਾ ਪਏਗਾ ਨਹੀਂ ਤਾਂ ਕੱਲੇ ਮਾਰ ਖਾਵਾਂਗੇ। ਸੋ ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਮੁਸਲਮਾਨ ਭਾਈਚਾਰਾ ਵੀ, ਔਰ ਈਵਨ ਇਹ ਤਮਿਲ ਸਕਾਲਰ ਜਿਹੜੇ ਨੇ ਜਨਰਲ ਸੈਕਟਰੀ ਤਮਿਲ ਨੈਸ਼ਨਲ ਮੂਵਮੈਂਟ, ਇਸੇ ਤਰ੍ਹਾਂ ਜੈਨੀਫਰ ਰਾਜਕੁਮਾਰ ਇਹ ਮੈਂਬਰ ਨਿਊਯਾਰਕ ਸਟੇਟ ਅਸੈਂਬਲੀ ਦੀ ਹੈ, ਇਹ ਵੀ ਸ਼ਾਮਲ ਹੋਏਗੀ। ਔਰ ਹਰਕਿਰਤ ਸਿੰਘ ਕੌਂਸਲਰ ਇਹ ਬਰੈਂਪਟਨ ਤੋਂ ਨੇ ਕੈਨੇਡਾ ਤੋਂ, ਇਹ ਬਰੈਂਪਟਨ 'ਚ ਵੀ ਉਹਨਾਂ ਦੀ ਸਿਟੀ ਕੌਂਸਲ ਨੇ ਇੱਕ ਕਿਸਾਨਾਂ ਦੇ ਮੁੱਦੇ ਦੇ ਉੱਤੇ ਰੈਜ਼ੋਲੂਸ਼ਨ ਕੀਤਾ ਉਹਨੂੰ ਔਰ ਕੰਡੈਮ ਕੀਤਾ ਜੋ ਕੁਝ ਉੱਥੇ ਚੱਲ ਰਿਹਾ। ਸੋ ਅਸੀਂ ਯੂਨਾਈਟਿਡ ਸਿੱਖਸ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਇੰਨਾ ਡਿਸਟਿੰਗੁਇਸ਼ਡ ਪੈਨਲ ਔਰ ਇੰਨੀ ਵੱਡੀ ਜਿਹਦੇ 'ਚ ਗਲੋਬਲ ਵੀ ਨੇ ਔਰ ਇਹ ਸਾਰੇ ਪਬਲਿਕ ਦੇ ਨੁਮਾਇੰਦੇ ਨੇ, ਐਮਪੀ ਕਾਂਗਰਸਮੈਨ ਦੂਜੇ, ਇਹ ਖਾਲਿਸਤਾਨੀ ਦਹਿਸ਼ਤਗਰਦ ਨਹੀਂ ਹੈਗੇ। ਔਰ ਇਹ ਆਪਣੇ ਆਪ 'ਚ ਡਾਇਸਪੋਰਾ ਸਿੱਖਾਂ ਦੀ ਪਾਵਰ ਸ਼ੋਅ ਕਰਦਾ। ਦੂਸਰੀ ਐਕਟੀਵਿਟੀਜ਼ ਦੇ ਵਿੱਚ ਜਿਵੇਂ ਮੈਂ ਦੱਸਿਆ ਵੀ ਕੱਲ ਦੇਗ ਤੇ ਇੱਕ ਫਤਿਹ ਰੈਲੀ ਤਾਂ ਹੈ, ਇਹ ਪਹਿਲਾਂ 10 ਤੋਂ 12 ਜਿਹੜਾ ਹੈ ਇਹ ਉੱਥੇ ਹੋਏਗਾ ਰਿਚਮੰਡ ਹਿੱਲ, ਫਿਰ ਗੱਡੀਆਂ ਮਾਰਚ ਕਰਕੇ ਨਾਲ ਮੋਦੀ ਦਾ ਪੁਤਲਾ ਘੜੀਸਦੇ ਆ ਟਰੈਕਟਰ ਦੇ ਉੱਤੇ, ਕਿਉਂਕਿ ਪੰਜਾਬ ਦੇ ਟਰੈਕਟਰ ਵੀ ਦਿਖਾਉਣੇ ਉੱਥੇ ਲਿਆਂਦਾ, ਫਿਰ ਉੱਥੇ ਰੈਲੀ ਹੋਏਗੀ। ਔਰ 12 ਦਸੰਬਰ ਨੂੰ 9 ਵਜੇ ਜਿਹੜਾ ਦਸ਼ਮੇਸ਼ ਦਰਬਾਰ ਕਾਰਟਰੇਟ ਨਿਊ ਜਰਸੀ ਵਾਲੇ, ਹੁਣ ਇਹ ਹੁੰਦਾ ਨਾ ਇੱਕ ਸਿਨਰਜੈਸਿਕ ਇਫੈਕਟ ਹੈ, ਉਹਨਾਂ ਨੇ ਵੀ ਬੜੀ ਵੱਡੀ ਜਿਹੜੀ ਹੈ ਕਾਰ ਔਰ ਟਰੱਕ ਰੈਲੀ ਰੱਖੀ ਹੈ।
ਔਰ ਇਸੇ ਤਰ੍ਹਾਂ 12 ਤਰੀਕ ਨੂੰ ਵਾਸ਼ਿੰਗਟਨ ਡੀਸੀ ਸਾਡਾ ਪੇਕਾ ਪਿੰਡ, ਔਰ ਅੱਜ ਹੀ ਉੱਥੋਂ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਕਿ ਤੁਸੀਂ ਜੁਆਇਨ ਕਰੋ, ਅਸੀਂ ਜਾ ਤਾਂ ਨਹੀਂ ਪਾਵਾਂਗੇ, ਲੇਕਿਨ ਉਹਨਾਂ ਨੇ ਵੱਡੇ ਪੈਮਾਨੇ ਤੇ ਜਿਹੜਾ ਅਰਲਿੰਗਟਨ ਵਰਜੀਨੀਆ ਉਹ ਕੈਪੀਟਲ ਹਿੱਲ ਦੇ ਨੇੜੇ ਇਕੱਠੇ ਹੋਣਗੇ ਔਰ ਫਿਰ ਜਾ ਕੇ ਇੰਡੀਅਨ ਐਮਬੈਸੀ ਨੂੰ ਘੇਰਣਗੇ। ਉੱਥੇ ਜਿਹੜੀ ਹੈ ਉਹ ਰੈਲੀ ਵੀ ਹੋਏਗੀ। ਔਰ ਇਹ ਜਿਹੜਾ ਇਸ ਸਾਰੇ ਚੋਂ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੀ ਇੱਕ ਸਟਰੈਂਥ ਨਿਕਲੀ ਹੈ। ਹਾਲਾਂ ਜਿਹੜਾ ਨਿਊ ਈਅਰ ਈਵ ਦੇ ਮੌਕੇ ਤੇ ਇੱਕ ਤੋਹਫਾ ਭਾਰਤੀ ਹਕੂਮਤ ਨੇ ਡਾਇਸਪੋਰਾ ਸਿੱਖਾਂ ਨੂੰ ਦਿੱਤਾ ਹੈ, ਕਿਉਂਕਿ ਜੇ ਅਸੀਂ ਦੱਸ ਰਹੇ ਹਾਂ ਵੀ ਡਾਇਸਪੋਰਾ ਦੀ ਤਾਕਤ ਕੀ ਹੈ ਤੇ ਸਾਡਾ ਦੁਸ਼ਮਣ ਵੀ ਦੱਸ ਰਿਹਾ ਵੀ ਸਾਡੀ ਅੱਖ ਤੋਂ ਤੁਸੀਂ ਦੂਰ ਨਹੀਂ। ਪਰ ਜਿਵੇਂ ਮੈਂ ਅੱਗੇ ਵੀ ਦੱਸਿਆ ਸੀ ਕਿ ਮੈਂ ਪਹਿਲੀ ਵਾਰ ਜਦੋਂ ਦਿਆਸ ਸਿੰਘ ਲਾਹੌਰੀਆ ਜਿਹੜੇ ਅਮਰੀਕਾ ਦੀ ਡੈਨਵਰ ਕੋਲੋਰਾਡੋ ਦੀ ਜੇਲ੍ਹ 'ਚ ਸੀ, ਉਹਨਾਂ ਨੂੰ ਮੈਂ ਮਿਲਣ ਗਿਆ, ਉਹਨਾਂ ਦੀ ਐਕਸਟ੍ਰੈਡੀਸ਼ਨ ਹੋਈ ਬਾਅਦ 'ਚ, ਤੇ ਉਹ ਪਹਿਲੀ ਵਾਰ ਸੀ, ਉਹਨਾਂ ਨੂੰ ਜਿਹੜਾ ਉਹਨਾਂ ਦਾ ਵਕੀਲ ਵੀ ਨਾਲ ਸੀ, ਔਰ ਮੈਂ ਦੇਖਿਆ ਉਹ ਜਦੋਂ ਆਏ ਮੁਲਾਕਾਤ ਲਈ ਉਹਨਾਂ ਦੇ ਪੈਰਾਂ 'ਚ ਬੇੜੀਆਂ ਸੀ ਔਰ ਹੱਥ, ਤੇ ਮੈਂ ਇੱਕਦਮ ਮੇਰੇ ਚਿਹਰੇ ਤੇ ਉਦਾਸੀ ਵੀ ਹੋਈ। ਤੇ ਮੈਂ ਉਹ ਸਿੱਖ ਸਪਿਰਿਟ ਦੀ ਗੱਲ ਕਰਦਾ ਵੀ ਇਹ ਕਿਵੇਂ ਸਾਨੂੰ ਡਰਾਉਣ ਦਾ ਸੋਚਦੇ ਨੇ। ਉਹ ਮੈਨੂੰ ਦੇਖਦੇ ਆ, ਕਹਿੰਦੇ ਡਾਕਟਰ ਸਾਹਿਬ, ਉਹ ਲਾਹੌਰੀਆ ਨੇ, ਕਿ ਦਿਆ ਸਿੰਘ ਲਾਹੌਰੀਆ ਹੀ ਨਾਮ, ਕਹਿੰਦੇ ਡਾਕਟਰ ਸਾਹਿਬ ਫਿਕਰ ਨਾ ਕਰੋ, ਇਹ ਸਿੰਘਾਂ ਦੇ ਗਹਿਣੇ ਨੇ, ਇਹ ਸਿੰਘਾਂ ਦੇ ਗਹਿਣੇ ਨੇ। ਸੋ ਮੇਰੀਆਂ ਅੱਖਾਂ 'ਚ ਅਥਰੂ ਵੀ ਆਏ, ਪਰ ਮੈਨੂੰ ਇਹ ਲੱਗਾ ਵੀ ਹਜ਼ਾਰਾਂ ਮੀਲ ਉੱਥੋਂ ਕਿਵੇਂ ਵਿਚਾਰੇ ਉੱਥੇ ਇਹਦਾ ਹਾਈਡਿੰਗ ਰਹਿੰਦੇ ਰਹੇ, ਕਿੱਡੇ ਵੱਡੇ ਕਾਰਨਾਮੇ ਕੀਤੇ, ਬਾਹਰ ਆਏ ਨੇ, ਕੋਈ ਮਿਲਣ ਗਿਆ ਉੱਥੇ ਅਨਨੋਨ ਥਾਂ ਦੇ ਉੱਤੇ ਡੈਨਵਰ ਕੋਲੋਰਾਡੋ 'ਚ ਕੋਈ ਮੁਲਾਕਾਤ ਨਹੀਂ ਸੀ, ਹੋ ਹੀ ਨਹੀਂ ਸੀ ਸਕਦੀ, ਕੋਈ ਹੈ ਵੀ ਜਾਣੂ ਵੀ ਨਹੀਂ ਹੈ। ਇਹ ਸਪਿਰਿਟ ਇਹ ਹੈ। ਪਰ ਹੁਣ ਇਹ ਜਿਹੜਾ ਸਾਡਾ ਦੁਸ਼ਮਣ ਸਮਝਦਾ ਹੈ ਕਿ ਵੀ ਇਹਨਾਂ ਨੇ ਸਾਨੂੰ ਡਰਾਣਾ ਹੈ, ਔਰ ਇਹ ਆ ਗਿਆ ਅੱਜ ਮੇਨਲੀ ਕਿ ਜਿਹੜੀ ਉਹਨਾਂ ਦੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ NIA, ਉਹਨਾਂ ਨੇ 16 ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਔਰ UK ਦੇ ਵਿੱਚ, ਉਹਨਾਂ ਨੂੰ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਦੇ ਥੱਲੇ ਬੁੱਕ ਕਰ ਲਿਆ। UAPA ਜਿਹੜਾ ਉਹਦੇ ਥੱਲੇ ਜਿਹੜਾ ਉਹ ਰਗੜਾ ਦੇਣ ਦਾ ਫੈਸਲਾ ਕੀਤਾ ਹੈ। ਔਰ ਇਸ ਸਾਰੇ ਨੂੰ ਬੜਾ ਖਬਰ ਬਣਾ ਕੇ ਇਵਨ ਇਕਨੋਮਿਕ ਟਾਈਮਸ ਨੇ ਖਬਰ ਦਿੱਤੀ ਹੈ ਕਿ ਵੀ ਚਾਰਜ ਸ਼ੀਟ ਉਹਨਾਂ ਨੇ ਫਾਈਲ ਕੀਤੀ ਹੈ ਕਿ ਅਨਲਾਫੁਲ ਐਕਟੀਵਿਟੀਜ਼ UAPA ਦੇ ਥੱਲੇ ਇਹਨਾਂ ਨੂੰ ਅਸੀਂ ਐਕਿਊਜ਼ ਕਰਦੇ ਹਾਂ। ਔਰ ਮੈਂ ਉਹਨਾਂ ਦੇ ਨਾਂ ਨਹੀਂ ਪੜਾਂਗਾ ਕਿਉਂਕਿ ਸਾਰੇ ਪਾਸੇ ਨੇ, ਪਰ ਮੈਂ ਉਹਨਾਂ ਦੇ ਵਿੱਚ ਸਰ ਹਿੰਮਤ ਸਿੰਘ ਹੋਰਾਂ ਦਾ ਨਾਮ ਵੀ ਹੈ, ਤੇ ਮੈਂ ਅੱਜ ਉਹਨਾਂ ਨੂੰ ਕਾਲ ਕਰਕੇ ਮੁਬਾਰਕਬਾਦ ਦਿੱਤੀ। ਕਹਿਣ ਲੱਗੇ ਮੇਰਾ ਕੇਕ ਕੱਟਣ ਨੂੰ ਜੀ ਕਰਦਾ। ਮੈਂ ਕਿਹਾ ਤੁਸੀਂ ਕੇਕ ਮੰਗਵਾਓ ਸਹੀ, ਨਾਲੇ ਮੈਂ ਕਿਹਾ ਅਸੀਂ ਪਿੱਛੋਂ ਹੈਪੀ ਬਰਥਡੇ ਵਾਂਗੂ ਤਾੜੀਆਂ ਮਾਰਾਂਗੇ। ਔਰ ਉਹਨਾਂ ਦੇ ਵਿੱਚ ਜਿਹੜਾ ਬਾਕੀ ਸਿੱਖ ਔਰ ਸਾਰਿਆਂ ਨੂੰ ਸਿੱਖਸ ਫਾਰ ਜਸਟਿਸ ਦੇ ਨਾਲ ਜੋੜ ਕੇ, ਔਰ ਜਿਹੜੇ ਚਾਰਜ ਨੇ ਉਹ ਵੀ ਇਵੇਂ ਹੀ ਹੈ ਜਿਵੇਂ ਕਦੇ ਸੁਕਰਾਤ ਨੂੰ ਜ਼ਹਿਰ ਦੇਣ ਵਾਲਿਆਂ ਨੇ ਜਿਹੜਾ ਫੈਸਲਾ ਸੁਣਾਇਆ ਸਜ਼ਾਏ ਮੌਤ ਦਾ ਉਸ ਸ਼ਹਿਰ ਵਾਲਿਆਂ ਨੂੰ, ਨਹੀਂ ਸੀ ਕਿ ਇਹ ਨੌਜਵਾਨਾਂ ਦੇ ਦਿਮਾਗਾਂ ਨੂੰ ਦੇ ਵਿੱਚ ਹੀ ਇਜ਼ ਕਰਪਟਿੰਗ ਦਾ ਮਾਈਂਡਸ ਆਫ ਦਾ ਯੰਗਸਟਰਸ, ਉਹਨਾਂ ਦੇ ਦਿਮਾਗ ਖਰਾਬ ਕਰਦਾ, ਨਵੇਂ ਆਈਡੀਆ ਦਿੰਦਾ। ਸੋ ਇਹਦੇ 'ਚ ਵੀ ਉਹਨਾਂ ਨੇ ਜਿੱਥੇ ਇਹ ਕਿਹਾ ਕਿ ਵੀ ਇਹ ਹਿਊਮਨ ਰਾਈਟਸ ਐਡਵੋਕੇਸੀ ਗਰੁੱਪ ਦੇ ਨਾਂ ਥੱਲੇ ਇਹ ਸੈਸੈਸ਼ਨਿਸਟ ਅੱਡ ਹੋਣ ਦੀ ਗੱਲ, ਸੈਪਰੇਟਿਜ਼ਮ ਟੂ ਪ੍ਰੋਪੇਗੇਟ ਸੈਡੀਸ਼ਨ as well as enmity on the grounds of region and religion to radicalize impressionable youth। ਇਹ ਹੈ ਕਿ ਕਰਪਟਿੰਗ ਦਾ ਮਾਈਂਡਸ, ਕਿ ਜੀ ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਖਾਲਿਸਤਾਨ ਭਰ ਰਹੇ ਨੇ, to cause disturbance to peace and harmony and to raise funds for terrorist activity। ਔਰ ਕੋਈ ਸਬੂਤ ਤੋਂ ਬਿਨਾਂ, ਔਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਕੋਈ ਕਾਨੂੰਨ ਇੱਥੇ ਲਾਗੂ ਨਹੀਂ ਹੁੰਦਾ, ਤੇ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ ਉਹ ਪਰਵਾਨੇ ਨੇ, ਭੂੰਡ ਨਹੀਂ ਹੈਗੇ। ਭੂੰਡ ਵਾਪਸ ਮੁੜਦਾ ਹੈ, ਪਰਵਾਨਾ ਤਾਂ ਜਾ ਕੇ ਉਸ ਤੇ ਫਨਾਹ ਹੁੰਦਾ। ਔਰ ਇੱਥੇ ਗੱਲ ਨਹੀਂ ਮੁੱਕੀ, ਉਹਨਾਂ ਨੂੰ ਲੱਗਾ ਕਿ ਵੀ ਇਹ ਇਕੱਲਾ ਇੰਨਾ ਕਹਿਣਾ ਕਾਫੀ ਨਹੀਂ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਵੀ ਹੈ, ਇਹ ਜਿੱਥੇ ਭਾਰਤ ਦੇ ਖਿਲਾਫ ਬਗਾਵਤ ਕਰ ਰਹੇ ਨੇ ਉੱਥੇ ਦੇ ਆਰ ਟਰਾਈਂਗ ਟੂ ਰੈਡੀਕਲਾਈਜ਼ ਯੂਥਸ ਆਫ ਕਸ਼ਮੀਰ and openly extending support for the secession of Kashmir from India। ਉਹਨਾਂ ਨੇ ਕਿਹਾ ਜੀ ਇਕੱਲਾ ਸਿੱਖਾਂ ਦੇ ਦਿਮਾਗਾਂ 'ਚ ਨਹੀਂ ਖਾਲਿਸਤਾਨ ਭਰ ਰਹੇ, ਇਹ ਕਸ਼ਮੀਰੀਆਂ ਨੂੰ ਵੀ ਰੈਡੀਕਲਾਈਜ਼ ਕਰ ਰਹੇ ਨੇ, ਔਰ ਉਹ ਇਹ ਤਾਂ ਹਮਾਇਤ ਕਰਦੇ ਨੇ ਕਸ਼ਮੀਰੀਆਂ ਦੇ ਭਾਰਤ ਤੋਂ। ਉਹ ਭਾਈ ਤੁਸੀਂ ਉੱਥੇ ਆਏ ਹੋ UN ਸਿਕਿਉਰਿਟੀ ਕਾਉਂਸਲ 'ਚ, ਤੁਸੀਂ ਮੰਨਿਆ ਹੋਇਆ ਵੀ ਕਸ਼ਮੀਰੀਆਂ ਨੂੰ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ। ਜਿਹੜਾ ਹਿਊਮਨ ਰਾਈਟਸ ਡੇ ਦੀ ਈਵ ਤੇ ਤੁਸੀਂ ਸਾਨੂੰ ਤੋਹਫਾ ਦਿੱਤਾ ਹੈ, ਕੱਲ 10 ਦਸੰਬਰ 72ਵੀਂ ਐਨੀਵਰਸਰੀ ਹੈ ਹਿਊਮਨ ਰਾਈਟਸ ਡੇ ਦੀ, ਉਸ ਚਾਰਟਰ ਨੇ ਤਾਂ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਨੇ
1967 ਦੇ ਉਸ ਅਨਲਾਫੁਲ ਐਕਟੀਵਿਟੀਜ਼ ਐਕਟ ਦੇ ਥੱਲੇ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਉੱਤੇ ਹੀ ਹੈ। NIA ਚਾਰਜ ਸ਼ੀਟ 16 ਪੀਪਲ ਬੇਸਡ ਅਬਰੋਡ ਅੰਡਰ ਐਂਟੀ ਟੈਰਰ ਲਾ ਫॉर ਪ੍ਰੋ ਖਾਲਿਸਤਾਨ ਐਕਟੀਵਿਟੀ। ਸੋ ਇਹਨੂੰ ਹੁਣ ਕੀ ਕਹੀਏ, ਆਪਣੇ ਜੇ ਪਾਕਿਸਤਾਨੀ ਭਰਾ ਹੋਣ ਤੇ ਕਹਿੰਦਾ ਸੁਭਾਨ ਅੱਲਾਹ, ਸੁਭਾਨ ਅੱਲਾਹ। ਅਸੀਂ ਤਾਂ ਇਹੀ ਕਵਾਂਗੇ ਕਿ ਜੀ ਵਾਹ 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 ਵਾਹ, ਕਿਆ ਤੋਹਫਾ ਹੈ ਜਨਾਬ, ਤੁਸੀਂ ਤੁਹਾਡਾ ਇਹ ਤੋਹਫੇ ਦਾ ਅਸੀਂ ਸਾਡੇ ਕੋਲ ਅਲਫਾਜ਼ ਨਹੀਂ ਕਿ ਵੀ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰ ਸਕੀਏ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਇੱਕ ਮੈਂ ਕਪਲੇਟ ਕਿਤੇ ਦੇਖਿਆ ਸੀ, ਉਹਦੇ ਚ ਉਹਨਾਂ ਨੇ ਇਹ ਕਿਹਾ, ਗੁਰਭਜਨ ਸਿੰਘ ਹੋਰਾਂ ਦੀ ਇਹ ਲਿਖਤ ਹੈ ਕਿ ਥਾਲੀ ਵਿੱਚੋਂ ਰੋਟੀ ਖਾਂਦਿਓ ਵੀਰੋ, ਥਾਲੀ ਵਿੱਚੋਂ ਰੋਟੀ ਖਾਂਦਿਓ ਵੀਰੋ, ਬੁਰਕੀ ਤੋੜ ਦਿਓ, ਜੋ ਇਸ ਨੂੰ ਹੈ ਪੈਦਾ ਕਰਦਾ ਉਸ ਦੇ ਹੱਕ ਤਾਂ ਮੋੜ ਦਿਓ, ਪੈਲੀ ਬੰਨਾ ਇਸ ਦਾ ਕੰਬਦਾ, ਖਤਰੇ ਵਿੱਚ ਕਿਰਸਾਨ ਡਰੇ, ਡੈਣ ਵੀ ਜਿਸ ਤਰ੍ਹਾਂ ਕਹਿੰਦੇ ਛੱਡਦੀ, ਢਾਈ ਘਰ ਤਾਂ ਛੋੜ ਦਿਓ। ਬਿਲਕੁਲ ਅਕਸਰ ਸਾਡੇ ਫੋਕਲੋਰ ਚ ਹੈ ਕਿ ਵੀ ਢਾਈ ਘਰ ਤਾਂ ਡੈਣ ਵੀ ਛੱਡ ਲੈਂਦੇ ਆ, ਕਿਉਂਕਿ ਜਿਸ ਥਾਲੀ ਚ ਜਿਹੜੀ ਰੋਟੀ ਜਿਹਦੀ ਕਮਾਈ ਹੈ ਘੱਟੋ ਘੱਟ ਢਾਈ ਘਰ ਤਾਂ ਛੱਡ ਦਿਓ। ਪਰ ਇਹ ਡੈਣਾ ਦੀ ਮਾਂ ਡੈਣ ਹੈ, ਹਿੰਦੂਤਵਾਦੀ ਆਈਡੀਓਲੋਜੀ, ਔਰ ਇਹ ਗੁੰਡਾ ਕ੍ਰੇਸੀ ਦੇ ਨਾਲ ਇਹਨਾਂ ਨੇ ਤਾਕਤ ਹਥਿਆਈ ਹੈ ਔਰ ਗੁੰਡੇ ਬੈਠੇ ਹੋਏ ਨੇ। ਪਰ ਕਨਕਲੂਜਨ ਦੇ ਵਿੱਚ ਜਿਵੇਂ ਇੱਕ ਨੇ ਕਿਹਾ ਵੀ ਹੁਣ ਤੱਕ ਇਹ ਇਹੀ ਚਾਰਜ ਲਾਉਂਦੇ ਸੀ ਜੀ ਦਿੱਲੀ ਦੇ ਵਿੱਚ ਇਹ ਜਿੰਨਾ ਧੂਆਂ ਆਂਦਾ ਹੈ, ਪੋਲਿਊਸ਼ਨ ਹੈ, ਉਹੀ ਕਰਦੇ ਨੇ। ਉਹ ਕਹਿੰਦੇ ਹੁਣ ਤੱਕ ਦਿੱਲੀ ਨੇ ਪੰਜਾਬ ਦਾ ਧੂਆਂ ਹੀ ਦੇਖਿਆ ਸੀ, ਧੂਆਂ ਕੱਢਣ ਵਾਲੇ ਪਹਿਲੀ ਵਾਰ ਦੇਖੇ ਨੇ ਕਿ ਵੀ ਆ ਗਏ ਨਾ ਹੁਣ ਤੁਹਾਡਾ ਧੂਆਂ ਕੱਢ ਕੇ ਜਾਵਾਂਗੇ। ਸੋ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਸ ਮੁਹਿੰਮ ਦੇ ਵਿੱਚ ਫਤਿਹ ਦੇਣ। ਇਹ ਸਾਡਾ ਇੱਕ ਜਿੱਤ ਦਾ ਪੜਾਅ ਹੋਏਗਾ, ਮੰਜ਼ਿਲ ਸਾਡੀ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਹੈ। ਔਰ ਅਸੀਂ ਅਪੀਲ ਵੀ ਕਰਾਂਗੇ ਕਿ ਕੱਲ ਦੇ ਇਸ ਰੈਲੀ ਦੇ ਵਿੱਚ ਜਿਹੜੇ ਵੀ ਨਿਊਯਾਰਕ 'ਚ ਆ ਸਕਦੇ ਨੇ ਈਸਟ ਕੋਸਟ ਤੋਂ ਦੂਸਰੇ, ਉਸ ਦੇ ਵਿੱਚ ਸ਼ਮੂਲੀਅਤ ਕਰੋ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੈਥਾ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਦੀ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਉਹ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। TV 84 ਦੀ ਡੋਨੇਸ਼ਨ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ TV 84 ਤੇ ਤੁਸੀਂ ਜਿਹੜੀ ਵੈਬਸਾਈਟ ਹੈ ਉੱਥੇ ਜਾ ਕੇ ਆਪਣੇ ਜਿਹੜੇ ਡੋਨੇਸ਼ਨ ਹੈ ਉਹ ਤੁਸੀਂ ਸਾਨੂੰ ਭੇਜ ਸਕਦੇ। ਸਾਡੇ ਨਾਲ ਚੈੱਕ ਨੇ ਜਿਹੜੇ ਸਾਡਾ ਐਡਰੈਸ ਹੈ ਉਸ ਤੇ ਤੁਸੀਂ ਜਿਹੜੇ ਆਪਣਾ ਜੀ ਚੈੱਕ ਬਣਾ ਕੇ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ। 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।